ਸੋ ਸਭ ਤੋਂ ਪਹਿਲਾਂ ਤਾਂ ਕੱਲ੍ਹ ਬੇਕਰਸਫੀਲਡ ਨਗਰ ਕੀਰਤਨ ਸੀ, ਉੱਥੇ ਤੁਸੀਂ ਪਹੁੰਚੇ ਹੋਏ ਸੀ, ਉਹ ਥੋੜ੍ਹਾ ਜਿਹਾ ਸਾਂਝਾ ਕਰ ਲਓ। ਹਾਂਜੀ, ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਬੇਕਰਸਫੀਲਡ ਵਿਖੇ ਕਰਵਾਇਆ ਜਿਹੜਾ ਹੋ ਗਿਆ। ਸੋ ਠਾਠਾ ਮਾਰ ਦਾ ਸੰਗਤਾਂ ਦਾ ਇਕੱਠ ਸੀਗਾ। ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ ਅਤੇ ਉਸ ਪ੍ਰੋਗਰਾਮ ਦੀ ਸਾਰੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਾਈਵ ਸਮਾਗਮ ਦੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਜਿਹੜੀ ਉਹ ਚੱਲੀ। ਇਸ ਤੋਂ ਇਲਾਵਾ ਸੇਵਾਦਾਰਾਂ ਨਾਲ ਗੱਲਬਾਤ, ਉੱਥੇ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਦਰਸ਼ਕ ਆ ਉਹ ਆਪਾਂ ਨੂੰ ਮਿਲੇ। ਉਹਨਾਂ ਨੇ ਜੋ ਪੰਜਾਬੀ ਰੇਡੀਓ USA ਦੁਆਰਾ ਉਪਰਾਲੇ ਚੱਲ ਰਹੇ ਆ ਉਹਨਾਂ ਦਾ ਧੰਨਵਾਦ ਜਿਹੜਾ ਉਹ ਕੀਤਾ, ਸ਼ਲਾਘਾ ਜਿਹੜੀ ਉਹ ਕੀਤੀ। ਉਸ ਚੀਜ਼ ਦੇ ਲਈ ਅਸੀਂ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ, ਜਿੰਨੀਆਂ ਵੀ ਸੰਗਤ ਉੱਥੇ ਆਈਆਂ ਮਿਲੀਆਂ, ਉਹਨਾਂ ਦਾ ਧੰਨਵਾਦ। ਗੁਰਦੁਆਰਾ ਸਾਹਿਬ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਦਾ ਧੰਨਵਾਦ ਕੀਤਾ। ਸਨਮਾਨ ਵੀ ਜਿਹੜਾ ਉਹਨਾਂ ਨੇ ਉੱਥੇ ਦਿੱਤਾ, ਸਰੋਪਾਓ ਦੀ ਭੇਟ ਜਿਹੜੀ ਉਹ ਕੀਤੀ, ਉਸ ਦੇ ਲਈ ਵੀ ਅਸੀਂ ਸਾਰੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਜਿਹੜਾ ਉਹ ਕਰਦੇ ਹਾਂ। ਸੋ ਪੰਥ ਪ੍ਰਸਿੱਧ ਕੀਰਤਨੀਏ ਜਿਹੜੇ ਆ ਉਹ ਪਹੁੰਚੇ ਹੋਏ ਸੀਗੇ। ਭਾਈ ਓਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ, ਢਾਡੀ ਤਰਸੇਮ ਸਿੰਘ ਮੋਰਾਂ ਵਾਲੀ, ਉਹਨਾਂ ਨੇ ਉੱਥੇ ਜਿਹੜੇ ਗੁਰਜਸ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜਿਹੜਾ ਉਹ ਨਿਹਾਲ ਜਿਹੜਾ ਉਹ ਕੀਤਾ। ਸੋ ਕਾਫੀ ਜਿਹੜਾ ਉਹ ਆਪਾਂ ਸੰਗਤਾਂ ਦਾ ਜਿਹੜਾ ਇਕੱਠ ਦੇਖਿਆ ਸੀਗਾ। ਅਤੇ ਨਾਲ ਦੇ ਨਾਲ ਇਹ ਵੀ ਜਿਹੜਾ ਆਪਾਂ ਦੇਖਿਆ ਵੀ ਦੂਰੋਂ ਨੇੜਿਓਂ ਲੋਕ ਸੇਵਾ ਕਰਨ ਦੇ ਲਈ ਵੀ ਪਹੁੰਚੇ ਸੀ। ਵਿਸ਼ੇਸ਼ ਤੌਰ ਦੇ ਉੱਤੇ ਇੱਕ ਸਟਾਲ ਦੇ ਉੱਤੇ ਆਪਾਂ ਪਹੁੰਚੇ ਸੀ, ਸੇਵਾਦਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ। ਟੈਨੇਸੀ ਤੋਂ ਇੱਕ ਜਿਹੜੇ ਭਾਈ ਸਾਹਿਬ ਪਹਿਲੋਂ ਕਿਤੇ ਬੇਕਰਸਫੀਲਡ ਰਹਿ ਕੇ ਗਏ ਸੀਗੇ, ਉਹ ਇਸ ਨਗਰ ਕੀਰਤਨ 'ਚ ਸੇਵਾ ਕਰਨ ਦੇ ਲਈ ਟੈਨੇਸੀ ਤੋਂ ਜਿਹੜਾ ਉਹ ਪਹੁੰਚੇ ਹੋਏ ਸੀਗੇ। ਸੋ ਇਸ ਤਰੀਕੇ ਦੇ ਨਾਲ ਆਪਾਂ ਸੰਗਤਾਂ ਦੇ ਨਾਲ ਮੇਲ ਮਿਲਾਪ ਵੀ ਹੋਇਆ ਅਤੇ ਗੁਰੂ ਦੇ ਜਿਹੜੇ ਗੁਰੂ ਮਹਾਰਾਜ ਦੇ ਜਿਹੜੇ ਉਹ ਦਰਸ਼ਨ ਹੋਏ ਅਤੇ ਉੱਥੇ ਜਿਹੜਾ ਸੰਬੋਧਨ ਕਰਨ ਦਾ ਵੀ ਮੌਕਾ ਮਿਲਿਆ, ਜਿੱਥੇ ਆਪਾਂ ਇਹੀ ਗੱਲ ਕੀਤੀ ਵੀ ਕੌਮ ਦੇ ਟੀਚੇ ਇੱਕ ਨੇ, ਰਾਹ ਹਰ ਇੱਕ ਦੇ ਵੱਖੋ ਵੱਖਰੇ ਹੋ ਸਕਦੇ ਆ, ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ, ਇੱਕ ਦੂਜੇ ਦਾ ਸਹਾਰਾ ਬਣ ਕੇ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਆਪਾਂ ਟੀਚੇ ਤੱਕ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਰਾਹ ਕਿਸੇ ਦਾ ਵੱਖਰਾ ਹੋ ਸਕਦਾ, ਕਿਸੇ ਦਾ ਡਿਫਰੈਂਟ ਹੁੰਦਾ ਹੈ, ਹਰ ਇੱਕ ਦਾ ਸੇਮ ਨਹੀਂ ਹੁੰਦਾ, ਪਰ ਪਹੁੰਚਣਾ ਸਾਰਿਆਂ ਨੇ ਉੱਥੇ ਹੀ ਹੁੰਦਾ ਆ। ਸੋ ਉਸ ਚੀਜ਼ ਦੇ ਉੱਤੇ ਆਪਾਂ ਕੋਸ਼ਿਸ਼ ਕਰੀਏ। ਸੋ ਪੰਥਕ ਏਕਤਾ ਅਤੇ ਜਿਹੜੇ ਸਿਰ ਜੋੜ ਕੇ ਅਤੇ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਅੱਗੇ ਵਧਣ ਦੀ ਜਿਹੜੀ ਗੱਲ ਆ ਉਹ ਆਪਾਂ ਉੱਥੋਂ ਜ਼ਰੂਰ ਕੀਤੀ। ਦੂਸਰੀ ਖਬਰ, ਕੱਲ੍ਹ ਤੇਜਿੰਦਰ ਸਿੰਘ ਭੁੱਲਰ ਜੋ ਭਾਈ ਦਵਿੰਦਰ ਸਿੰਘ ਭੁੱਲਰ ਜਿਹੜੇ ਜੇਲ੍ਹ ਦੇ ਵਿੱਚ ਆ, ਸਾਨੂੰ ਪਤਾ ਹੀ ਆ ਸਾਰਿਆਂ ਨੂੰ, ਉਹਨਾਂ ਦਾ ਫਿਊਨਰਲ ਸੀਗਾ। ਸੋ ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਸਿੱਖ ਪਹੁੰਚੇ ਹੋਏ ਸੀ ਇਸ ਦਰਦ ਨੂੰ ਵਡਾਉਣ ਦੇ ਲਈ। ਲਗਭਗ ਹਰ ਇੱਕ ਗੁਰੂ ਘਰ ਦੀਆਂ ਕਮੇਟੀਆਂ ਸਰੋਪਾ ਸਾਹਿਬ ਲੈ ਕੇ ਪਹੁੰਚੇ ਹੋਏ ਸੀ। ਸੋ ਪੰਥ ਦੇ ਨਾਲ ਸਾਰਿਆਂ ਨੇ ਬਹੁਤ ਜ਼ਿਆਦਾ ਜਿਹੜੀ ਆ ਭੁੱਲਰ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਵੀ ਕਿਸ ਤਰ੍ਹਾਂ ਜਿਹੜਾ ਇਹ ਪਰਿਵਾਰ ਆ ਉਹ ਪੂਰੇ ਦਾ ਪੂਰਾ ਪਰਿਵਾਰ, ਉਹਨਾਂ ਨੂੰ ਦੁੱਖ ਝੱਲਣਾ ਪਿਆ, ਕਿਸ ਤਰ੍ਹਾਂ ਉਹਨਾਂ ਦਾ ਫਾਦਰ ਚੱਕ ਕੇ ਮਾਰ ਦਿੱਤਾ ਗਿਆ, ਮਦਰ ਵਿਚਾਰੇ ਇੱਥੇ ਉਹਨਾਂ ਦੀ ਡੈਥ ਹੋਈ, ਉਹਨਾਂ ਦੇ ਮਾਸੀ ਮਾਸੜ ਤੇ ਖੁਦ ਭੁੱਲਰ ਹੁਣੀ ਕਦੇ ਵੀ ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ। ਸੋ ਸਾਰਿਆਂ ਦਾ ਉੱਥੇ ਇਹੀ ਵਿਚਾਰ ਸੀ ਵੀ ਆਪਾਂ ਠੀਕ ਆ ਵੀ ਵੱਖ-ਵੱਖ ਚਾਹੇ ਗੁਰੂ ਘਰਾਂ ਦੇ ਵਿੱਚ ਆ, ਵੱਖ-ਵੱਖ ਜਥੇਬੰਦੀਆਂ ਨਾਲ ਆ, ਪਰ ਸਾਨੂੰ ਰਲ ਕੇ ਜਿਹੜੇ ਬੰਦੀ ਸਿੰਘ ਆ, ਖਾਸ ਕਰਕੇ ਜਿਨ੍ਹਾਂ 'ਚ ਸਾਰੇ ਦਵਿੰਦਰਪਾਲ ਸਿੰਘ ਭੁੱਲਰ ਹੁਣੀ ਵੀ ਆ, ਉਹਨਾਂ ਨੂੰ ਛੁਡਾਉਣ ਦੇ ਲਈ ਪੂਰੇ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਨੀ ਚਾਹੀਦੀ ਆ। ਸੋ ਡਾਕਟਰ ਕੰਗ ਹੋਣਾ ਨੇ ਵੀ ਬਹੁਤ ਵਧੀਆ ਉੱਥੇ ਬੋਲਿਆ, ਕਹਿੰਦੇ ਵੀ ਜਕਾਰਿਆਂ ਨਾਲ ਜਾਂ ਨਾਅਰਿਆਂ ਨਾਲ ਗੱਲ ਨਹੀਂ ਬਣਨੀ ਹੈਗੀ। ਸੋ ਸਾਨੂੰ ਉੱਦਾਂ ਦੀ ਗਵਰਨਮੈਂਟ ਦੇ ਨਾਲ ਸਾਡਾ ਜਿਹੜਾ ਵਾਹ ਪਿਆ ਹੈਗਾ ਆ, ਜਿਹੜੀ ਜੇ ਤੁਸੀਂ ਆਵਾਜ਼ ਚੱਕਦੇ ਆ ਤਾਂ ਵੀ ਅੰਦਰ ਕਰਦੇ ਆ, ਜੇ ਵੋਟਾਂ ਨਾਲ ਤੁਸੀਂ ਆਪਣਾ ਬੰਦਾ ਭੇਜਦੇ ਉਹਨੂੰ ਵੀ ਜੇਲ੍ਹ 'ਚ ਰੱਖਦੇ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿੰਨੇ ਵੀ ਬਾਹਰ ਵਾਸਤੇ ਸਿੱਖ ਹੈਗੇ ਆ ਉਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ। ਕੋਈ ਵੀ ਜਿਹੜਾ ਇੰਡੀਆ ਤੋਂ ਚਾਹੇ ਲੀਡਰ ਆਉਂਦਾ ਹੋਵੇ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈਗੀ ਆ। ਸੋ ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਭਈ ਦੂਰੋਂ ਦਰਾਡਿਓਂ ਲੋਕ ਜੋ ਸੰਗਤਾਂ ਸੀਗੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ। ਤੇਜਿੰਦਰ ਸਿੰਘ ਭੁੱਲਰ ਬਹੁਤ ਹੀ ਵਧੀਆ ਇਨਸਾਨ ਸੀਗੇ। ਆਪਾਂ ਹਮੇਸ਼ਾ ਹੀ ਜਦੋਂ ਯੁਵਾ ਸਿਟੀ ਨਗਰ ਕੀਰਤਨ ਜਾਂਦੇ ਸੀ ਤੇ ਹਮੇਸ਼ਾ ਹੀ ਸਾਨੂੰ ਮਿਲਦੇ ਸੀ, ਫੋਨ ਤੇ ਵੀ ਬਹੁਤ ਵਾਰ ਗੱਲਬਾਤ ਹੁੰਦੀ ਰਹਿੰਦੀ ਸੀ। ਪਰ ਬਹੁਤ ਮਾੜਾ ਹੋਇਆ, ਅਜੇ ਕੋਈ ਖਾਸ ਉਹਨਾਂ ਦੀ ਉਮਰ ਨਹੀਂ ਸੀ। ਸੋ ਪੰਜਾਬੀ ਰੇਡੀਓ USA ਵੱਲੋਂ ਵੀ ਪੂਰੇ ਪਰਿਵਾਰ ਦੇ ਨਾਲ ਜਿਹੜੀ ਸਾਡੀ ਹਮਦਰਦੀ ਆ। ਸੋ ਅਸੀਂ ਵੀ ਉੱਥੇ ਗਏ ਹੋਏ ਸੀਗੇ। ਸੋ ਸਾਰਾ ਹੀ ਜਿਹੜਾ ਉੱਥੇ ਦਾ ਮਾਹੌਲ ਸੀ ਬਹੁਤ ਹੀ ਵਿਰਾਗਮਈ ਸੀ। ਸੋ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ। ਸ਼ਹੀਦ ਪਰਿਵਾਰਾਂ ਚੋਂ ਵੀ ਬਹੁਤ ਸਾਰੇ ਆਪਣੇ ਜਿਹੜੇ ਸਿੰਘ ਆ
ਬੀਬੀਆਂ ਉਹ ਪਹੁੰਚੇ ਹੋਏ ਸੀ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਦੁੱਖ ਦੇ ਵਿੱਚ ਜਿਹੜਾ ਸਾਥ ਦਿੱਤਾ। ਜੀ, ਬਿਲਕੁਲ। ਸੋ ਪ੍ਰੋਫੈਸਰ ਭੁੱਲਰ ਹੋਣਾ ਦੀ ਕੁਰਬਾਨੀ, ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਕਿਸੇ ਤੋਂ ਜਿਹੜੀ ਉਹ ਛੁਪੀ ਨਹੀਂ ਹੈਗੀ। ਦੇਖੋ ਅਜੇ ਤੱਕ ਕਿਸ ਤਰੀਕੇ ਦੇ ਨਾਲ ਕਿੰਨਾ ਤਸ਼ੱਦਦ ਜਿਹੜਾ ਉਹਨਾਂ ਨੇ ਖੁਦ ਆਪਣੇ ਪਿੰਡੇ ਤੇ ਉਹਨਾਂ ਦੇ ਪਰਿਵਾਰ ਨੇ ਵੀ ਜਿਹੜਾ ਉਹ ਝੱਲਿਆ। ਸੋ ਆਪਾਂ ਨੂੰ ਕੌਮ ਨੂੰ ਮਿਲ ਕੇ ਜਿਹੜਾ ਉਹ ਚਾਹੀਦਾ ਵੀ ਅਕਸਰ ਆਪਾਂ ਗੱਲ ਕਰ ਦਿੰਦੇ ਹਾਂ ਵੀ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਆ। ਫਿਰ ਵੀ ਬਹੁਤ ਗੈਰਤ ਵਾਲੇ ਹੁੰਦੇ ਨੇ, ਕੋਈ ਉਹ ਇੱਦਾਂ ਝੋਲੀਆਂ ਨਹੀਂ ਅੱਡਦੇ ਫਿਰਦੇ ਹੁੰਦੇ ਵੀ ਸਾਡੀ ਮਦਦ ਕਰੋ ਜਾਂ ਇੱਦਾਂ ਕਰੋ। ਖੁਦ ਮਿਹਨਤ ਕਰਕੇ ਫਿਰ ਵੀ ਜਿੱਦਾਂ ਵੀ ਆ ਹੀਲੇ ਵਸੀਲੇ ਕਰਕੇ ਉਹ ਕਰਨ ਦੀ ਕੋਸ਼ਿਸ਼ ਕਰਦੇ। ਕੌਮ ਨੂੰ ਆਪ ਸੋਚਣਾ ਜਿਹੜਾ ਉਹ ਚਾਹੀਦਾ ਹੁੰਦਾ। ਇਹ ਕਹਿ ਕੇ ਕਰਵਾਉਣ ਵਾਲੀ ਗੱਲ ਨਹੀਂ ਹੁੰਦੀ, ਇਹ ਦਿਲੋਂ ਆਵਾਜ਼ ਜਿਹੜੀ ਆ ਉਹ ਮਨੋਂ ਆਵਾਜ਼ ਜਿਹੜੀ ਆ ਉਹ ਹੋ ਕੇ ਤੇ ਕੋਈ ਵੀ ਜੇ ਕੋਈ ਚੁੱਪ ਚਪੀਤੇ ਕਰਨਾ ਚਾਹੁੰਦਾ, ਕੋਈ ਮੂਹਰੇ ਆ ਕੇ ਕਰਨਾ ਚਾਹੁੰਦਾ ਆ। ਸੋ ਇਹਨਾਂ ਸ਼ਹੀਦ ਪਰਿਵਾਰਾਂ ਦੇ ਲਈ ਹਮੇਸ਼ਾ ਹੀ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਵਾਰ ਦਿੱਤਾ, ਸੋ ਉਹਨਾਂ ਦੀ ਆਪ ਹੀ ਆਪਾਂ ਨੂੰ ਬਾਂਹ ਫੜਨੀ ਚਾਹੀਦੀ ਆ। ਕੋਈ ਕਵੇ ਤਾਂ ਨਹੀਂ, ਉੱਦਾਂ ਹੀ ਜਿਹੜੇ ਮਨ ਦੇ ਵਿੱਚੋਂ ਆਵਾਜ਼ ਜਿਹੜੀ ਉਹ ਉੱਠਣੀ ਚਾਹੀਦੀ ਆ। ਜੀ।